ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਦਸੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ: ਅਮਸਾਲ। ਖੁਦਾਵੰਦ ਨੇ ਸਿਆਣ ਨਾਲ ਧਰਤੀ ਦੀ ਨਿਉ ਰੱਖੀ ਤੇ ਫਹਿਮ ਨਾਲ ਅਸਮਾਨ ਨੂੰ ਕਾਇਮ ਕੀਤਾ। ਜਵਾਬੀ ਪੜ੍ਹਾਈ। ਜ਼ਬੂਰ। ਐ ਖੁਦਾਵੰਦ ਸਾਡੇ ਰੱਬ, ਤੇਰਾ ਨਾਂ ਸਾਰੀ ਧਰਤੀ ਉੱਤੇ ਕੈਸਾ ਬਜ਼ੁਰਗ ਏ। ਤੂੰ ਆਪਣਾ ਜਲਾਲ ਅਸਮਾਨ ਉੱਤੇ ਕਾਇਮ ਕੀਤਾ। ਜਦ ਮੈਂ ਤੇਰੇ ਅਸਮਾਨ ਉੱਤੇ ਜਿਹੜਾ ਤੇਰੀ ਦਸਤਕਾਰੀ ਏ ਤੇ ਚੰਨ ਤੇ ਤਾਰਿਆਂ ਉੱਤੇ ਜਿਨ੍ਹਾਂ ਨੂੰ ਤੂੰ ਮੁਕਰਰ ਕੀਤਾ ਏ ਗੌਰ ਕਰਦਾ ਵਾਂ, ਤੇ ਫਿਰ ਇਨਸਾਨ ਕੀ ਏ ਭਈ ਤੂੰ ਉਹਨੂੰ ਯਾਦ ਰੱਖੇ, ਤੇ ਆਦਮਜ਼ਾਦ ਕੀ ਏ ਭਈ ਤੂੰ ਉਹਦੀ ਖਬਰ ਲਵੇਂ। ਕਿਉਂ ਜੇ ਤੂੰ ਉਹਨੂੰ ਰੱਬ ਤੋਂ ਕੁਝ ਹੀ ਘੱਟ ਬਣਾਇਆ ਏ ਤੇ ਜਲਾਲ ਤੇ ਸ਼ੌਕਤ ਨਾਲ ਉਹਨੂੰ ਤਾਜਦਾਰ ਕਰਦਾ ਏ। ਤੂੰ ਉਹਨੂੰ ਆਪਣੀ ਦਸਤਕਾਰੀ ਉੱਤੇ ਤਸੱਲਤ ਬਖਸ਼ਿਆ ਏ। ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਏ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਦੀ ਵਡਿਆਈ ਕਰੋ, ਕਿਉਂ ਜੇ ਰੱਬ ਦੀ ਮਦਾਸਰਾਈ ਕਰਨਾ ਚੰਗਾ ਏ। ਜਿਹੜਾ ਅਸਮਾਨ ਨੂੰ ਬਦਲਾਂ ਨਾਲ ਮੁਲੱਬਸ ਕਰਦਾ ਏ, ਜਿਹੜਾ ਧਰਤੀ ਲਈ ਮੀਂਹ ਤਿਆਰ ਕਰਦਾ ਏ, ਜਿਹੜਾ ਪਹਾੜਾਂ ਉੱਤੇ ਘਾਹ ਤਿਆਰ ਕਰਦਾ ਏ। ਖੁਦਾਵੰਦ ਉਹਨਾਂ ਤੋਂ ਖੁਸ਼ ਏ ਜਿਹੜੇ ਉਹਦੇ ਤੋਂ ਡਰਦੇ ਨੇ, ਤੇ ਉਹਨਾਂ ਤੋਂ ਜਿਹੜੇ ਉਹਦੀ ਸ਼ਫਕਤ ਦੇ ਉਮੀਦਵਾਰ ਨੇ। ਵਾਜ਼: ਹਰ ਸ਼ੈ ਦਾ ਇੱਕ ਮੌਕਾ ਤੇ ਹਰ ਕੰਮ ਦਾ ਜਿਹੜਾ ਅਸਮਾਨ ਦੇ ਹੇਠਾਂ ਹੁੰਦਾ ਏ ਇੱਕ ਵੇਲਾ ਏ। ਉਹਨੇ ਹਰ ਸ਼ੈ ਨੂੰ ਆਪਣੇ ਵੇਲੇ ਵਿੱਚ ਚੰਗਾ ਬਣਾਇਆ ਤੇ ਉਹਨੇ ਅਬਦੀਅਤ ਨੂੰ ਵੀ ਉਹਦੇ ਦਿਲ ਵਿੱਚ ਜਗਾਇਆ, ਇਸ ਲਈ ਵੀ ਇਨਸਾਨ ਉਸ ਕੰਮ ਨੂੰ ਜਿਹੜਾ ਰੱਬ ਸ਼ੁਰੂ ਤੋਂ ਅਖੀਰ ਤੀਕਰ ਕਰਦਾ ਏ ਦਰਿਆਫਤ ਨਹੀਂ ਕਰ ਸਕਦਾ। ਸਭ ਕੁਝ ਜੋ ਰੱਬ ਕਰਦਾ ਏ ਹਮੇਸ਼ਾ ਲਈ ਏ, ਇਹਦੇ ਵਿੱਚ ਕੁਝ ਘਾਟਾ ਵਾਧਾ ਨਹੀਂ ਹੋ ਸਕਦਾ, ਤੇ ਰੱਬ ਨੇ ਇਹ ਇਸ ਲਈ ਕੀਤਾ ਏ ਭਈ ਲੋਕ ਉਹਦੇ ਤੋਂ ਡਰਦੇ ਰਹਿਣ। ਸਲਾਤੀਨ: ਤੇ ਸ਼ਾਹੇ ਯਹੂਦਾ ਆਸਾ ਦੇ 38 ਵਰ੍ਹਿਆਂ ਤੋਂ ਉਮਰੀ ਦਾ ਪੁੱਤਰ ਅਖਯਬ ਹੁਣ ਇਸਰਾਈਲ ਉੱਤੇ ਬਾਦਸ਼ਾਹੀ ਕਰਨ ਲੱਗਿਆ, ਤੇ ਉਮਰੀ ਦੇ ਪੁੱਤਰ ਅਖਯਬ ਨੇ ਖੁਦਾਵੰਦ ਦੀ ਨਜ਼ਰ ਵਿੱਚ ਬਦੀ ਕੀਤੀ। ਸਲਾਤੀਨ: ਤੇ ਏਲੀਆ ਤਿਸ਼ਬੀ ਨੇ ਜਿਹੜਾ ਜਲਾਦ ਦੇ ਪਰਦੇਸੀਆਂ ਵਿੱਚੋਂ ਸੀ ਅਖਯਬ ਨੂੰ ਆਖਿਆ ਭਈ ਖੁਦਾਵੰਦ ਇਸਰਾਈਲ ਦੇ ਰੱਬ ਦੀ ਹਯਾਤੀ ਦੀ ਕਸਮ, ਜਿਹਦੇ ਸਾਹਮਣੇ ਮੈਂ ਖੜਾ ਵਾਂ, ਇਹਨਾਂ ਵਰ੍ਹਿਆਂ ਵਿੱਚ ਨਾ ਤਰੇਲ ਪਏਗੀ ਨਾ ਮੀਂਹ ਵਰੇਗਾ ਜਦੋਂ ਤੀਕਰ ਮੈਂ ਨਾ ਆਖਾਂ। ਤੇ ਕੁਝ ਚਿਰ ਬਾਅਦੋਂ ਉਹ ਨਾਲਾ ਸੁੱਕ ਗਿਆ, ਇਸ ਲਈ ਭਈ ਉਸ ਮੁਲਕ ਵਿੱਚ ਮੀਂਹ ਨਹੀਂ ਪਿਆ ਸੀ। ਫਿਰ ਰੱਬ ਦਾ ਇਹ ਕਲਾਮ ਉਹਦੇ ਉੱਤੇ ਨਾਜ਼ਲ ਹੋਇਆ ਭਈ ਉੱਠ ਤੇ ਸੈਦਾ ਦੀ ਸਰਪਤ ਨੂੰ ਜਾ ਤੇ ਉੱਥੇ ਹੀ ਰਹਿ। ਵੇਖ, ਮੈਂ ਇੱਕ ਬੇਵਾ ਨੂੰ ਹੁਕਮ ਦਿੱਤਾ ਏ ਭਈ ਤੇਰੀ ਪਰਵਰਿਸ਼ ਕਰੇ। ਤੇ ਉਹ ਉੱਠ ਕੇ ਸਰਪਤ ਨੂੰ ਗਿਆ, ਤੇ ਜਦੋਂ ਉਹ ਸ਼ਹਿਰ ਦੇ ਪਹਾੜ ਉੱਤੇ ਅਪੜਿਆ ਤੇ ਵੇਖਿਆ ਭਈ ਇੱਕ ਬੇਵਾ ਉੱਥੇ ਲੱਕੜੀਆਂ ਇਕੱਠੀਆਂ ਕਰ ਰਹੀ ਏ, ਤੇ ਉਹਨੇ ਉਹਨੂੰ ਆਵਾਜ਼ ਦੇ ਕੇ ਬੁਲਾਇਆ ਤੇ ਆਖਿਆ, ਮੈਨੂੰ ਥੋੜ੍ਹਾ ਜਿਹਾ ਪਾਣੀ ਕਿਸੇ ਭਾਂਡੇ ਵਿੱਚ ਲਿਆ ਕੇ ਦੇ ਕਿ ਮੈਂ ਪੀਵਾਂ। ਤੇ ਜਦੋਂ ਉਹ ਜਾਣ ਲੱਗੀ ਤੇ ਉਹਨੇ ਬੁਲਾ ਕੇ ਆਖਿਆ ਭਈ ਆਪਣੇ ਹੱਥ ਵਿੱਚ ਇੱਕ ਟੁਕੜਾ ਰੋਟੀ ਵੀ ਮੇਰੇ ਲਈ ਲੈਂਦੀ ਆਈ। ਉਹਨੇ ਆਖਿਆ ਭਈ ਖੁਦਾਵੰਦ ਤੇਰੇ ਰੱਬ ਦੀ ਹਯਾਤੀ ਦੀ ਕਸਮ, ਮੇਰੇ ਕੋਲ ਰੋਟੀ ਨਹੀਂ ਏ, ਬਸ ਇੱਕ ਮੁੱਠ ਜਿੰਨਾ ਆਟਾ ਇੱਕ ਮਟਕੇ ਵਿੱਚ ਤੇ ਥੋੜ੍ਹਾ ਜਿਹਾ ਤੇਲ ਇੱਕ ਕੁੱਪੀ ਵਿੱਚ ਏ। ਤੇ ਵੇਖ, ਮੈਂ ਲੱਕੜੀਆਂ ਇਕੱਠੀਆਂ ਕਰ ਰਹੀ ਹਾਂ ਭਈ ਜਾ ਕੇ ਘਰ ਆਪਣੇ ਲਈ ਤੇ ਆਪਣੇ ਮੁੰਡੇ ਲਈ ਇਹ ਪਕਾਵਾਂ ਤੇ ਅਸੀਂ ਖਾਈਏ ਤੇ ਫਿਰ ਮਰ ਜਾਈਏ। ਤੇ ਏਲੀਆ ਨੇ ਉਹਨੂੰ ਆਖਿਆ ਭਈ ਡਰ ਨਾ, ਕਿਉਂ ਜੇ ਖੁਦਾਵੰਦ ਇਸਰਾਈਲ ਦਾ ਰੱਬ ਇਹ ਆਖਦਾ ਏ ਭਈ ਉਸ ਦਿਨ ਤੀਕਰ ਜਦੋਂ ਤੀਕਰ ਰੱਬ ਧਰਤੀ ਉੱਤੇ ਮੀਂਹ ਨਾ ਵਰਾਏ, ਨਾ ਤੇ ਤੇਰਾ ਆਟੇ ਵਾਲਾ ਮਟਕਾ ਖਾਲੀ ਹੋਵੇਗਾ ਤੇ ਨਾ ਹੀ ਤੇਲ ਦੀ ਕੁੱਪੀ ਕਦੀ ਮੁੱਕੇਗੀ। ਤੇ ਉਹਨੇ ਜਾ ਕੇ ਏਲੀਆ ਦੇ ਆਖਣ ਉੱਤੇ ਕੀਤਾ, ਤੇ ਇਹ ਤੇ ਉਹਦਾ ਸਾਰਾ ਖਨਵਾਦਾ ਕਈ ਦਿਨਾਂ ਤੀਕਰ ਖਾਂਦੇ ਰਹੇ। ਤੇ ਰੱਬ ਦੇ ਕਲਾਮ ਦੇ ਮੁਤਾਬਕ ਜਿਹੜਾ ਉਹਨੇ ਏਲੀਆ ਦੇ ਰਾਹੀਂ ਆਖਿਆ ਸੀ, ਨਾ ਤੇ ਆਟੇ ਦਾ ਮਟਕਾ ਕਦੀ ਖਾਲੀ ਹੋਇਆ, ਨਾ ਤੇਲ ਦੀ ਕੁੱਪੀ ਕਦੀ ਮੁੱਕੀ। ਸਲਾਤੀਨ:
ਤੇ ਬਹੁਤ ਦਿਨਾਂ ਬਾਅਦ ਇੰਜ ਹੋਇਆ ਭਈ ਰੱਬ ਦਾ ਇਹ ਕਲਾਮ ਤੀਜੇ ਵਰੇ ਏਲੀਆ ਉੱਤੇ ਨਾਜ਼ਲ ਹੋਇਆ ਭਈ ਜਾ ਕੇ ਅਖੀਬ ਨੂੰ ਮਿਲ ਤੇ ਮੈਂ ਧਰਤੀ ਉੱਤੇ ਮੀਂਹ ਵਰਾਵਾਂਗਾ। ਇਸ ਲਈ ਏਲੀਆ ਅਖੀਬ ਨੂੰ ਮਿਲਣ ਨੂੰ ਟੁਰ ਪਿਆ ਤੇ ਸਾਮਰੀਆ ਵਿੱਚ ਬਹੁਤ ਸਖਤ ਕਾਲ ਪਿਆ ਸੀ। ਫਿਰ ਏਲੀਆ ਨੇ ਅਖੀਬ ਨੂੰ ਆਖਿਆ, ਉੱਤੇ ਆ ਜਾ, ਖਾ ਤੇ ਪੀ, ਕਿਉਂ ਜੇ ਬਹੁਤ ਬਾਰਿਸ਼ ਵਾਲੀ ਆਵਾਜ਼ ਏ। ਇਸ ਲਈ ਅਖੀਬ ਖਾਣ ਪੀਣ ਨੂੰ ਉੱਤੇ ਟੁਰ ਗਿਆ ਤੇ ਏਲੀਆ ਕਿਰਮਲ ਦੇ ਸਿਰੇ ਉੱਤੇ ਚੜ ਗਿਆ ਤੇ ਧਰਤੀ ਉੱਤੇ ਸਿਰ ਸੁੱਟ ਕੇ ਆਪਣਾ ਮੂੰਹ ਆਪਣੇ ਗੋਡਿਆਂ ਦੇ ਵਿਚਕਾਰ ਰੱਖ ਲਿਆ ਤੇ ਆਪਣੇ ਖਾਦਮ ਨੂੰ ਆਖਿਆ, ਜ਼ਰਾ ਉੱਤੇ ਜਾ ਕੇ ਸਮੁੰਦਰ ਵੱਲ ਤੇ ਵੇਖ। ਇਸ ਲਈ ਉਹਨੇ ਉੱਤੇ ਜਾ ਕੇ ਨਜ਼ਰ ਕੀਤੀ ਤੇ ਆਖਿਆ, ਉੱਥੇ ਕੁਝ ਵੀ ਨਹੀਂ ਏ। ਉਹਨੇ ਆਖਿਆ, ਫੇਰ 7 ਵਾਰੀ ਜਾ। ਤੇ 7ਵੀਂ ਵਾਰੀ ਉਹਨੇ ਆਖਿਆ, ਵੇਖ, ਇੱਕ ਨਿੱਕਾ ਜਿਹਾ ਬੱਦਲ ਬੰਦੇ ਦੇ ਹੱਥ ਬਰਾਬਰ ਸਮੁੰਦਰ ਵਿੱਚੋਂ ਉੱਠਿਆ ਏ। ਤਦ ਉਹਨੇ ਆਖਿਆ, ਜਾ ਤੇ ਅਖੀਬ ਨੂੰ ਆਖ ਭਈ ਆਪਣਾ ਰੱਥ ਤਿਆਰ ਕਰਵਾ ਕੇ ਹੇਠਾਂ ਉਤਰ ਜਾ ਤਾਂ ਜੋ ਬਾਰਿਸ਼ ਨਾ ਤੈਨੂੰ ਰੋਕੇ। ਤੇ ਥੋੜੇ ਚਿਰ ਵਿੱਚ ਹੀ ਅਸਮਾਨ ਹਨੇਰੀ ਤੇ ਬੱਦਲਾਂ ਨਾਲ ਕਾਲਾ ਹੋ ਗਿਆ ਤੇ ਬੜਾ ਮੀਂਹ ਪਿਆ ਤੇ ਅਖੀਬ ਸਵਾਰ ਹੋ ਕੇ ਯਜ਼ਰੀਲ ਨੂੰ ਚਲਾ ਗਿਆ। ਸਲਾਤੀਨ। ਤੇ ਜਦ ਖੁਦਾਵੰਦ ਏਲੀਆ ਨੂੰ ਵਰੋਲੇ ਵਿੱਚ ਅਸਮਾਨ ਉੱਤੇ ਚੁੱਕਣ ਵਾਲਾ ਸੀ ਤੇ ਇੰਜ ਹੋਇਆ ਭਈ ਏਲੀਆ ਅਲੀਸ਼ਾ ਨੂੰ ਨਾਲ ਲੈ ਕੇ ਜਲਜਾਲ ਚੋਂ ਨਿਕਲਿਆ। ਸਲਾਤੀਨ। ਤੇ ਅਲੀਸ਼ਾ ਜਲਜਾਲ ਵਿੱਚ ਆਇਆ ਤੇ ਮੁਲਕ ਵਿੱਚ ਕਾਲ ਸੀ ਤੇ ਨਬੀਆਂ ਦੇ ਪੁੱਤਰ ਉਹਦੇ ਸਾਹਮਣੇ ਬੈਠੇ ਹੋਏ ਸੀ ਤੇ ਉਹਨੇ ਆਪਣੇ ਖਾਦਮ ਨੂੰ ਆਖਿਆ ਭਈ ਵੱਡੀ ਦੇਗ ਚੜਾ ਦੇ ਤੇ ਇਹਨਾਂ ਨਬੀਆਂ ਦੇ ਪੁੱਤਰਾਂ ਲਈ ਲਿਪਸੀ ਪਕਾ। ਤੇ ਉਹਨਾਂ ਵਿੱਚੋਂ ਇੱਕ ਪੈਲੀ ਨੂੰ ਗਿਆ ਤੇ ਕੁਝ ਤਰਕਾਰੀ ਚੁਣ ਲਿਆਇਆ ਤੇ ਉਹਨੂੰ ਕੋਈ ਜੰਗਲੀ ਲੱਤਾ ਮਿਲ ਗਈ। ਉਹਨੇ ਉਹਦੇ ਵਿੱਚੋਂ ਇੰਦਰਾਇਣ ਤੋੜ ਕੇ ਪੇਟ ਭਰਿਆ ਤੇ ਫਿਰ ਪਰਤਿਆ ਤੇ ਉਹਨਾਂ ਨੂੰ ਕੱਟ ਕੇ ਲਿਪਸੀ ਦੀ ਦੇਗ ਵਿੱਚ ਪਾ ਦਿੱਤਾ, ਕਿਉਂ ਜੇ ਉਹ ਉਹਨਾਂ ਨੂੰ ਨਾ ਪਛਾਣਦੇ ਸੀ। ਇਸ ਲਈ ਉਹਨਾਂ ਨੇ ਉਹਨਾਂ ਬੰਦਿਆਂ ਦੇ ਖਾਣ ਲਈ ਉਹਦੇ ਵਿੱਚੋਂ ਪਾਇਆ ਤੇ ਇੰਜ ਹੋਇਆ ਕਿ ਜਦ ਉਹ ਲਿਪਸੀ ਵਿੱਚੋਂ ਖਾਣ ਲੱਗੇ ਤੇ ਉਹ ਚਿਲਾਣ ਲੱਗੇ ਤੇ ਆਖਿਆ, ਐ ਰੱਬ ਦੇ ਬੰਦੇ, ਦੇਗ ਵਿੱਚ ਮੌਤ ਏ। ਤੇ ਉਹ ਉਹਦੇ ਵਿੱਚੋਂ ਨਾ ਖਾ ਸਕੇ। ਪਰ ਉਹਨੇ ਆਖਿਆ, ਆਟਾ ਲਿਆਵੋ, ਤੇ ਉਹਨੇ ਉਹਨੂੰ ਦੇਗ ਵਿੱਚ ਪਾ ਦਿੱਤਾ ਤੇ ਆਖਿਆ, ਉਹਨਾਂ ਲੋਕਾਂ ਲਈ ਪਾਓ ਤਾਂ ਜੋ ਉਹ ਖਾਣ। ਇਸ ਤਰ੍ਹਾਂ ਦੇਗ ਵਿੱਚ ਕੋਈ ਨੁਕਸਾਨ ਵਾਲੀ ਸ਼ੈ ਬਾਕੀ ਨਾ ਰਹੀ। ਯੋਏਲ। ਇਸ ਲਈ ਐ ਬਨੀ ਸਿਓਨ, ਖੁਸ਼ ਹੋ ਤੇ ਖੁਦਾਵੰਦ ਆਪਣੇ ਰੱਬ ਵਿੱਚ ਸ਼ਾਦਮਾਨੀ ਕਰੋ, ਕਿਉਂ ਜੇ ਉਹ ਤੁਹਾਨੂੰ ਪਹਿਲੀ ਬਰਸਾਤ ਇਤਦਾਲ ਨਾਲ ਦੇਵੇਗਾ। ਉਹ ਹੀ ਤੁਹਾਡੇ ਲਈ ਮੀਂਹ ਯਾਨੀ ਪਹਿਲੀ ਤੇ ਪਿਛਲੀ ਬਰਸਾਤ ਵੇਲੇ ਸਿਰ ਘੱਲੇਗਾ ਤੇ ਉਹਨਾਂ ਵਰਿਆਂ ਦਾ ਹਾਸਲ ਜਿਹੜੇ ਤੁਹਾਡੇ ਖਿਲਾਫ ਘੱਲੀ ਹੋਈ ਫੌਜ ਮੁਲਕ ਨਿਕਲ ਗਈ ਤੁਹਾਨੂੰ ਵਾਪਸ ਦੇਵੇਗਾ ਤੇ ਤੁਸੀਂ ਵਾਹਵਾ ਖਾਓਗੇ ਤੇ ਰੱਜੋਗੇ। ਤਦ ਤੁਸੀਂ ਜਾਣੋਗੇ ਭਈ ਮੈਂ ਇਸਰਾਈਲ ਦੇ ਨਾਲ ਵਾਂ ਤੇ ਮੈਂ ਖੁਦਾਵੰਦ ਤੁਹਾਡਾ ਰੱਬ ਵਾਂ, ਹੋਰ ਕੋਈ ਦੂਜਾ ਨਹੀਂ। ਤੇ ਮੈਂ ਧਰਤੀ ਤੇ ਅਸਮਾਨ ਵਿੱਚ ਅਜੀਬ ਕੰਮ ਜ਼ਾਹਿਰ ਕਰਾਂਗਾ, ਯਾਨੀ ਲਹੂ ਤੇ ਅੱਗ ਦੇ ਧੂਏਂ ਦੇ ਥੰਮ। ਤੇ ਜਿਹੜਾ ਵੀ ਰੱਬ ਦਾ ਨਾਂ ਲਵੇਗਾ ਮੁਕਤੀ ਪਾਵੇਗਾ, ਕਿਉਂ ਜੇ ਸਿਯੋਨ ਦੇ ਪਹਾੜ ਤੇ ਯਰੂਸ਼ਲਮ ਵਿੱਚ ਜਿਵੇਂ ਰੱਬ ਨੇ ਆਖਿਆ ਏ ਬਚ ਕੇ ਨਿਕਲਣ ਵਾਲੇ ਹੋਣਗੇ ਤੇ ਬਾਕੀ ਲੋਕਾਂ ਵਿੱਚ ਉਹ ਜਿਨ੍ਹਾਂ ਨੂੰ ਖੁਦਾਵੰਦ ਬੁਲਾਉਂਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਦੇ ਸੰਸਾਰ ਵਿੱਚ ਹਰ ਸ਼ੈ ਉਹਨੂੰ ਹੀ ਜ਼ਾਹਿਰ ਕਰਦੀ ਏ। ਉਹ ਇਲਾਹੀ ਅਸੂਲ, ਪਿਆਰ, ਆਲਮਗੀਰ ਵਜ੍ਹਾ, ਕੱਲਾ ਖਾਲਕ ਏ ਤੇ ਦੂਜਾ ਖੁਦੋਕਾਰ ਮੌਜੂਦ ਨਹੀਂ ਏ। ਉਹ ਸਭ ਵਿੱਚ ਸ਼ਾਮਲ ਏ ਤੇ ਜੋ ਕੁਝ ਅਬਦੀ ਤੇ ਅਸਲੀ ਏ ਉਹ ਸਭ ਕੁਝ ਦੇ ਰਾਹੀਂ ਉਹ ਪਰਛਾਵਾਂ ਬਣਦਾ ਏ, ਕਿਸੇ ਹੋਰ ਸ਼ੈ ਦੇ ਰਾਹੀਂ ਨਹੀਂ। ਉਹ ਸਾਰੀ ਖਾਲੀ ਥਾਂ ਪੁਰ ਕਰਦਾ ਏ ਤੇ ਸਿਵਾਏ ਲਾਮੁਤਨਾਹੀ ਦੀ ਰੂਹ ਜਾਂ ਅਕਲ ਦੇ ਤੌਰ ਤੇ ਅਜਿਹੀ ਹਰ ਥਾਂ ਤੇ ਮੌਜੂਦ ਤੇ ਇਨਫਰਾਦੀਅਤ ਨੂੰ ਸਮਝਣਾ ਨਾਮੁਮਕਿਨ ਹੁੰਦਾ ਏ। ਇਨਸਾਨ ਰੱਬ ਦੀ ਕੁਦਰਤ ਦਾ ਪਰਛਾਵਾਂ ਹੁੰਦਿਆਂ ਹੋਏ ਪੂਰੀ ਧਰਤੀ ਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਹਾਕਮ ਏ। ਸ਼ੁਰੂ ਤੋਂ ਅਖੀਰ ਤਿਕਰ ਸਾਰਾ ਕਲਾਮੇ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਏ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੌਜਜ਼ੇ ਆਖਦਾ ਏ। ਇਸੇ ਤਰ੍ਹਾਂ ਯਸ਼ਵਾ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਕ੍ਰਿਸਚਨ ਸਾਇੰਸ ਸਾਰੇ ਸਬੱਬਾਂ ਨੂੰ ਬਦਨੀ ਨਹੀਂ ਬਲਕਿ ਜ਼ਿਹਨੀ ਕਰਾਰ ਦਿੰਦੀ ਏ। ਰਾਹੀ ਸਾਇੰਸ ਵਿੱਚ ਕਾਇਨਾਤ ਇਨਸਾਨ ਨੂੰ ਸ਼ਾਮਲ ਕਰਕੇ
ਰੂਹਾਨੀ, ਹਮ-ਆਹੰਗ ਤੇ ਅਬਦੀ ਏ। ਧਰਤੀ ਨੂੰ ਬਣਾਉਣ ਵਾਲੀ ਅਮੇਖਤਾ ਮਾਦਨੀਆਤ ਜਾਂ ਇਕੱਠਾ ਕੀਤਾ ਹੋਇਆ ਮਵਾਦ, ਮਾਦਿਆਂ ਨੂੰ ਜਾਂ ਇੱਕ ਦੂਜੇ ਦੇ ਨਾਲ ਜੋੜ ਕੇ ਰੱਖਣ ਵਾਲੀ ਨਿਸਬਤ, ਤੂਲੋ ਅਰਜ਼, ਫਾਸਲੇ ਤੇ ਫਲਕੀ ਸ਼ੈਵਾਂ ਦੇ ਚੱਕਰ ਫਿਰ ਅਸਲੀ ਅਹਿਮੀਅਤ ਨਹੀਂ ਰੱਖਦੇ ਜਦੋਂ ਅਸੀਂ ਇਹ ਯਾਦ ਕਰਦੇ ਹਾਂ ਭਈ ਇਹਨਾਂ ਸਾਰਿਆਂ ਨੂੰ ਰੂਹ ਵਿੱਚ ਇਨਸਾਨ ਤੇ ਸੰਸਾਰ ਦੀ ਤਰਜਮਾਨੀ ਦੇ ਪਾਰੋਂ ਰੂਹਾਨੀ ਅਸਲੀਅਤ ਨੂੰ ਥਾਂ ਦੇਣੀ ਚਾਹੀਦੀ ਏ। ਜਦੋਂ ਇਹ ਸਭ ਕੁਝ ਕੀਤਾ ਜਾਂਦਾ ਏ ਤੇ ਇਸ ਤਨਾਸਬ ਵਿੱਚ ਇਨਸਾਨ ਤੇ ਸੰਸਾਰ ਨੂੰ ਹਮ-ਆਹੰਗ ਤੇ ਅਬਦੀ ਪਾਇਆ ਜਾਂਦਾ ਏ। ਮਾਦੀ ਹਿੱਸਾ ਤੇ ਇਨਸਾਨੀ ਤਸੱਵੁਰ ਰੂਹਾਨੀ ਖਿਆਲਾਂ ਦਾ ਤਰਜਮਾ ਮਾਦੀ ਅਕੀਦਿਆਂ ਵਿੱਚ ਕਰਨਗੇ ਤੇ ਆਖਣਗੇ ਭਈ ਤਸ਼ਬੀਹਾਤੀ ਰੱਬ ਲਾਮੁਤਨਾਹੀ ਅਸੂਲ ਦੀ ਬਜਾਏ ਦੂਜੇ ਲਫ਼ਜ਼ਾਂ ਵਿੱਚ ਰਾਹੀ ਮੁਹੱਬਤ ਮੀਂਹ ਦਾ ਪਿਓ ਏ। ਤਰੇਲ ਦੇ ਕਤਰੇ ਜਿਹਦੇ ਤੋਂ ਪੈਦਾ ਹੋਏ, ਜਿਹੜਾ ਮੰਤਕਤਾ ਅਲ ਬਰੂਜ ਨੂੰ ਉਹਨਾਂ ਦੇ ਹੱਥੋਂ ਕੱਢ ਸਕਦਾ ਏ ਤੇ ਬਨਾਤੁਲ ਨਾਸ਼ ਦੀ ਉਹਨਾਂ ਦੀਆਂ ਸਹੇਲੀਆਂ ਦੇ ਨਾਲ ਰਾਹਬਰੀ ਕਰ ਸਕਦਾ ਏ। ਰੱਬ ਸਭ ਕੁਝ ਸਿਆਣ ਦੇ ਰਾਹੀਂ ਨਾ ਪਈ ਮਾਦੇ ਦੇ ਰਾਹੀਂ ਬਣਾਉਂਦਾ ਏ। ਕੋਈ ਪੌਦਾ ਬੀਜ ਜਾਂ ਮਿੱਟੀ ਦੇ ਪਾਰੋਂ ਨਹੀਂ ਵੱਧਦਾ, ਬਲਕਿ ਇਸ ਲਈ ਕਿਉਂ ਜੇ ਨਸ਼ੋ-ਨੁਮਾ ਸਿਆਣ ਦਾ ਹਮੇਸ਼ਾ ਦਾ ਇਖਤਿਆਰ ਏ। ਫਾਨੀ ਸੋਚ ਧਰਤੀ ਉੱਤੇ ਸੁੱਟੀ ਜਾਂਦੀ ਏ, ਪਰ ਲਾਫਾਨੀ ਦਾ ਸੋਚ ਨੂੰ ਪੈਦਾ ਕਰਨਾ ਉੱਤੋਂ ਏ, ਨਾ ਪਈ ਹੇਠੋਂ ਏ। ਕਿਉਂ ਜੇ ਸਿਆਣ ਸਭ ਕੁਝ ਬਣਾਉਂਦੀ ਏ, ਇਸ ਲਈ ਕੁਝ ਅਜਿਹਾ ਬਾਕੀ ਨਹੀਂ ਰਹਿੰਦਾ ਜਿਹੜਾ ਹੇਠਲੀ ਤਾਕਤ ਪੈਦਾ ਕਰਦੀ ਹੋਵੇ। ਰੂਹ ਇਨਸਾਨ ਲਈ ਫਸਲ ਨੂੰ ਕਾਸ਼ਤ ਦੇ ਕਾਬਲ ਬਣਾਉਣ ਦਾ ਵਸੀਲਾ ਬਣਦਿਆਂ ਹੋਏ, ਪਰ ਉਹਨੂੰ ਮਿੱਟੀ ਤੋਂ ਉੱਚਾ ਬਣਾਉਂਦਿਆਂ ਹੋਏ ਸਿਆਣ ਦੀ ਸਾਇੰਸ ਦੇ ਰਾਹੀਂ ਅਮਲ ਕਰਦੀ ਏ। ਮਾਦੀ ਬੁਨਿਆਦਾਂ ਵਾਲਾ ਅਕੀਦਾ ਜਿਹਦੇ ਤੋਂ ਸਾਰੀ ਅਕਲੀਅਤ ਜੰਮਦੀ ਏ, ਹਰ ਅਸਰ ਦੀ ਵਜ੍ਹਾ ਦੇ ਤੌਰ ਤੇ ਮਾਦੇ ਤੋਂ ਅਕਲ ਤੀਕਰ ਗੌਰ ਕਰਦਿਆਂ ਹੋਏ ਹੌਲੀ ਹੌਲੀ ਮਾਬਾਦੁਲ ਤਿੱਬਿਆਤ ਵਾਲੀਆਂ ਬੁਨਿਆਦਾਂ ਦੇ ਤੌਰ ਤੇ ਮੰਨਦਾ ਏ। ਮਾਦੀਅਤ ਪਸੰਦੀ ਦੇ ਮਫਰੂਜ਼ੇ ਮਾਬਾਦੁਲ ਤਿੱਬਿਆਤ ਨੂੰ ਅਖੀਰੀ ਲੜਾਈ ਵਿੱਚ ਮਿਲਣ ਲਈ ਲਲਕਾਰਦੇ ਨੇ। ਇਸ ਲਈ ਇਰਤਕਾਈ ਦੌਰ ਵਿੱਚ ਉਸ ਚਰਵਾਹੇ ਮੁੰਡੇ ਵਾਂਗਰ ਜਿਹਦੇ ਹੱਥ ਵਿੱਚ ਗਲੇਲ ਸੀ, ਔਰਤ ਜਾਤੀ ਜੂਲੀਅਤ ਦੇ ਨਾਲ ਲੜਾਈ ਕਰਨ ਨੂੰ ਅਗਾਂਹ ਵੱਧਦੀ ਏ। ਬਰਤਰੀ ਦੀ ਇਸ ਆਖਰੀ ਕੋਸ਼ਿਸ਼ ਵਿੱਚ ਨੀਮ ਇਸਤਾਰਾਤੀ ਨਿਜ਼ਾਮ ਸਾਇੰਸੀ ਮਾਬਾਦੁਲ ਤਿੱਬਿਆਤ ਲਈ ਕੋਈ ਮਿਆਰੀ ਮਦਦ ਬਰਦਾਸ਼ਤ ਨਹੀਂ ਕਰਦੇ, ਕਿਉਂ ਜੇ ਉਹਨਾਂ ਦੀਆਂ ਦਲੀਲਾਂ ਮਾਦੀ ਹਿੱਸਾਂ ਦੀ ਝੂਠੀ ਗਵਾਹੀ ਤੇ ਉਹਦੇ ਨਾਲ ਸਿਆਣ ਦੀਆਂ ਹਕੀਕਤਾਂ ਉੱਤੇ ਨਿਉ ਰੱਖਦੇ ਨੇ। ਇਹ ਨੀਮ ਇਸਤਾਰਾਤੀ ਨਿਜ਼ਾਮ ਇਜਤਮਾਈ ਤੌਰ ਤੇ ਸਾਰੇ ਦੇ ਸਾਰੇ ਵਾਹਦੁਲ ਵਜੂਦ ਨੇ ਤੇ ਪੈਂਡਮੋਨੀਅਮ ਨੇ, ਯਾਨੀ ਏਦਾਂ ਦਾ ਘਰ ਜਿਹੜਾ ਆਪਣੇ ਆਪ ਦੇ ਖਿਲਾਫ ਵੰਡਿਆ ਹੋਵੇ। ਸਹੀਫੇ ਬਹੁਤ ਪਾਕ ਨੇ। ਸਾਡਾ ਮਕਸਦ ਉਹਨਾਂ ਦੇ ਰੂਹਾਨੀ ਫਹਿਮ ਨੂੰ ਹਾਸਲ ਕਰਨਾ ਹੋਣਾ ਚਾਹੀਦਾ ਏ, ਕਿਉਂ ਜੇ ਬਸ ਫਹਿਮ ਦੇ ਰਾਹੀਂ ਹੀ ਅਸੀਂ ਸੱਚਾਈ ਪਾ ਸਕਦੇ ਹਾਂ। ਸੰਸਾਰ ਦਾ ਇਨਸਾਨ ਸਮੇਤ ਅਸਲੀ ਨਜ਼ਰੀਆ ਮਾਦੀ ਤਾਰੀਖ ਵਿੱਚ ਨਹੀਂ, ਬਲਕਿ ਰੂਹਾਨੀ ਤਰੱਕੀ ਵਿੱਚ ਏ। ਇਲਹਾਮੀ ਸੋਚ ਸੰਸਾਰ ਦੇ ਇੱਕ ਮਾਦੀ ਜਿਸਮਾਨੀ ਤੇ ਫਾਨੀ ਨਜ਼ਰੀਏ ਨੂੰ ਤਰਕ ਕਰਦੀ ਏ ਤੇ ਰੂਹਾਨੀ ਤੇ ਲਾਫਾਨੀ ਨੂੰ ਅਪਣਾਉਂਦੀ ਏ। ਮੁਹੱਬਤ ਬੇਗਰਜ਼ੀ ਨਾਲ ਮੁਅੱਤਰ ਹੋ ਕੇ ਸਾਰਿਆਂ ਨੂੰ ਖੂਬਸੂਰਤੀ ਤੇ ਲਹੂ ਨਾਲ ਨਵਾਉਂਦੀ ਏ। ਸਾਡੇ ਪੈਰਾਂ ਹੇਠਾਂ ਘਾਹ ਖਾਮੋਸ਼ੀ ਨਾਲ ਆਖਦੀ ਏ ਭਈ ਹਲੀਮ ਧਰਤੀ ਦੇ ਵਾਰਸ ਹੋਣਗੇ। ਮਾਮੂਲੀ ਕਤਲਬ ਦੀ ਝਾੜੀ ਆਪਣੀ ਮਿੱਠੀ ਖੁਸ਼ਬੂ ਅਸਮਾਨ ਵੱਲ ਘੱਲਦੀ ਏ। ਵੱਡੀ ਚਟਾਨ ਆਪਣਾ ਪਰਛਾਵਾਂ ਤੇ ਪਨਾਹ ਦਿੰਦੀ ਏ। ਸੂਰਜ ਦੀ ਲੋ ਚਰਚ ਦੇ ਗੁੰਬਦ ਵਿੱਚੋਂ ਚਮਕਦੀ ਏ, ਕੈਦਖਾਨੇ ਉੱਤੇ ਡਿੱਗਦੀ ਏ, ਬਿਮਾਰ ਦੇ ਕਮਰੇ ਵਿੱਚ ਪੈਂਦੀ ਏ, ਫੁੱਲਾਂ ਨੂੰ ਰੌਸ਼ਨ ਕਰਦੀ ਏ, ਧਰਤੀ ਦੇ ਮੰਜ਼ਰ ਨੂੰ ਸੋਹਣਾ ਬਣਾਉਂਦੀ ਏ, ਧਰਤੀ ਨੂੰ ਬਰਕਤ ਦਿੰਦੀ ਏ। ਇਨਸਾਨ ਉਹਦੀ ਛਬੀ ਉੱਤੇ ਬਣਾਏ ਜਾਣ ਨਾਲ ਪੂਰੀ ਧਰਤੀ ਉੱਤੇ ਰੱਬ ਦੀ ਹਾਕਮੀਅਤ ਦਾ ਪਰਛਾਵਾਂ ਬਣਦਾ ਏ ਤੇ ਮਲਕੀਅਤ ਰੱਖਦਾ ਏ। ਵੇਲਾ ਤੇ ਛਲ, ਗਰਮੀ ਤੇ ਪਾਲਾ, ਤੂਲ ਬਲਦ ਤੇ ਅਰਜ਼ ਬਲਦ ਦੇ ਬਦਲਣ ਨਾਲ ਮੌਸਮ ਆਉਂਦੇ ਜਾਂਦੇ ਰਹਿਣਗੇ। ਜ਼ਰਾਤ ਦਾ ਮਾਹਰ ਇਹ ਜਾਣ ਜਾਏਗਾ ਭਈ ਇਹ ਤਬਦੀਲੀਆਂ ਉਹਦੀ ਪੈਲੀ ਉੱਤੇ ਕੋਈ ਅਸਰ ਨਹੀਂ ਪਾ ਸਕਦੀਆਂ। ਤੂੰ ਉਹਨਾਂ ਨੂੰ ਕੱਪੜਿਆਂ ਵਾਂਗਰ ਬਦਲ ਲਵੇਂਗਾ ਤੇ ਉਹ ਬਦਲ ਜਾਣਗੇ। ਸਮੁੰਦਰੀ ਮੁਸਾਫਰ ਮਾਹੌਲ ਉੱਤੇ, ਬੜੇ ਡੂੰਘੇ ਸਮੁੰਦਰ ਉੱਤੇ, ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਉੱਤੇ ਇਖਤਿਆਰ ਰੱਖੇਗਾ। ਫਲਕੀਆਤ ਦਾ ਮਾਹਰ ਸਿਤਾਰਿਆਂ ਨੂੰ ਹੋਰ ਨਾ ਵੇਖੇਗਾ, ਉਹ ਸੰਸਾਰ ਵਿੱਚ ਇਹਨਾਂ ਤੋਂ ਹੁਸ਼ਿਆਰ ਰਵੇਗਾ ਤੇ ਫੁੱਲ ਵੇਚਣ ਵਾਲਾ ਇਹਦੇ ਬੀਜ ਨਿਕਲਣ ਤੋਂ ਪਹਿਲਾਂ ਫੁੱਲ ਨੂੰ ਪਾ ਲਵੇਗਾ। ਮਾਦੀ ਹਯਾਤੀ ਦੇ ਅਕੀਦੇ ਤੇ ਸੁਫਨੇ ਤੋਂ ਬਿਲਕੁਲ ਵੱਖਰੀ ਇਲਾਹੀ ਹਯਾਤੀ ਏ, ਜਿਹੜੀ ਰੂਹਾਨੀ ਫਹਿਮ ਤੇ ਸਾਰੀ ਧਰਤੀ ਉੱਤੇ ਇਨਸਾਨ ਦੀ ਹੁਕਮਰਾਨੀ ਦੀ ਸਿਆਣ ਨੂੰ ਜ਼ਾਹਿਰ ਕਰਦੀ ਏ। ਇਹ ਫਹਿਮ ਗਲਤੀ ਨੂੰ ਬਾਹਰ ਕੱਢਦਾ ਏ ਤੇ ਬਿਮਾਰ ਨੂੰ ਸ਼ਿਫਾ ਦਿੰਦਾ ਏ ਤੇ ਇਹਦੇ ਨਾਲ ਤੁਸੀਂ ਸਾਹਬੇ ਇਖਤਿਆਰ ਵਾਂਗਰ ਗੱਲ ਕਰ ਸਕਦੇ ਹੋ।
ਪਿਆਰ ਆਖਰਕਾਰ ਹਮਾਂਗੀ ਦਾ ਵੇਲਾ ਮੁਕਰਰ ਕਰੇਗਾ ਤੇ ਰੂਹਾਨੀਅਤ ਇਹਨੂੰ ਮੰਨੇਗੀ, ਕਿਉਂ ਜੇ ਪਿਆਰ ਰੂਹ ਏ। ਗਲਤੀ ਦੇ ਪੂਰੇ ਤਬਾਹ ਹੋਣ ਤੋਂ ਪਹਿਲਾਂ ਆਮ ਮਾਦੀ ਮਾਮੂਲ ਦੀਆਂ ਮੁਦਾਖਲਤਾਂ ਹੋਣਗੀਆਂ। ਧਰਤੀ ਬੇਮਜ਼ਾ ਤੇ ਵੀਰਾਨ ਹੋ ਜਾਵੇਗੀ, ਪਰ ਗਰਮੀ ਤੇ ਸਰਦੀ ਦਾ ਮੌਸਮ, ਬੀਜਦਾਰੀ ਤੇ ਕਾਸ਼ਤ ਦਾ ਵੇਲਾ ਭਾਵੇਂ ਬਦਲਣ ਵਾਲੇ ਹਾਲਾਤ ਵਿੱਚ ਵੀ ਅਖੀਰ ਤੀਕਰ ਜਾਰੀ ਰਹਿਣਗੇ, ਜਦੋਂ ਤੀਕਰ ਸਾਰੀਆਂ ਸ਼ੈਵਾਂ ਦੀ ਰੂਹਾਨੀਅਤ ਨਾ ਹੋ ਜਾਵੇ। ਹਨੇਰ ਵੇਲਾ ਸਾਜਰੇ ਵੇਲੇ ਤੋਂ ਪਹਿਲਾਂ ਹੁੰਦਾ ਏ। ਹੁਣ ਇਹ ਮਾਦੀ ਜੱਗ ਵੀ ਮੁਤਸਾਦਮ ਤਾਕਤਾਂ ਦਾ ਅਖਾੜਾ ਬਣ ਰਿਹਾ ਏ। ਇੱਕ ਪਾਸੇ ਤੇ ਇੱਥੇ ਮੁਖਾਲਫਤ ਤੇ ਮਾਯੂਸੀ ਹੋਵੇਗੀ, ਜਦ ਕਿ ਦੂਜੇ ਪਾਸੇ ਇੱਥੇ ਸਾਇੰਸ ਤੇ ਅਮਨ ਹੋਵੇਗਾ। ਜਿੰਨਾ ਬਹੁਤਾ ਮਾਦਾ ਤਬਾਹਕੁਨ ਬਣਦਾ ਏ, ਓਨਾ ਹੀ ਇਹਦਾ ਅਦਮ ਜ਼ਾਹਿਰ ਹੋਵੇਗਾ। ਜਦੋਂ ਤੀਕਰ ਵੀ ਮਾਦਾ ਫਰੀਬ ਨਜ਼ਰੀ ਵਿੱਚ ਇਹਦੇ ਜ਼ਵਾਲ ਤੀਕਰ ਨਹੀਂ ਅਪੜਦਾ ਤੇ ਹਮੇਸ਼ਾ ਲਈ ਗਾਇਬ ਨਹੀਂ ਹੋ ਜਾਂਦਾ, ਉਸ ਹੱਦ ਦੇ ਬਗੈਰ ਜਿੱਥੇ ਇਲਾਹੀ ਮੁਹੱਬਤ ਦੇ ਪਾਰੋਂ ਬਰਬਾਦ ਹੁੰਦਿਆਂ ਹੋਏ ਇੱਕ ਝੂਠਾ ਅਕੀਦਾ ਇੱਕ ਫਰੀਬ ਨਜ਼ਰੀ ਹੋਣਾ ਤਰਕ ਕਰਦਿਆਂ ਹੋਏ ਜਿੰਨਾ ਸੱਚਾਈ ਦੇ ਨੇੜੇ ਹੁੰਦਾ ਜਾਂਦਾ ਏ, ਓਨਾ ਹੀ ਇਹ ਬਰਬਾਦੀ ਲਈ ਪੱਕਾ ਹੁੰਦਾ ਜਾਂਦਾ ਏ। ਜਿੰਨਾ ਬਹੁਤਾ ਅਕੀਦਾ ਮਾਦੀ ਹੋਵੇਗਾ, ਓਨੀ ਹੀ ਵਾਜ਼ਿਹ ਇਹਦੀ ਗਲਤੀ ਹੋਵੇਗੀ। ਜਦੋਂ ਤੀਕਰ ਵੀ ਇਲਾਹੀ ਰੂਹ ਆਪਣੀ ਸਲਤਨਤ ਵਿੱਚ ਆਲਾ ਤਰੀਨ ਸਾਰੇ ਮਾਦੇ ਉੱਤੇ ਗਾਲਬ ਨਹੀਂ ਆਉਂਦੀ ਤੇ ਇਨਸਾਨੀ ਰੂਹ ਦੀ ਛਵੀ ਆਪਣੀ ਅਸਲ ਹਸਤੀ ਵਿੱਚ ਨਹੀਂ ਪਾਈ ਜਾਂਦੀ। ਉਹ ਬੋਲ ਉੱਠਿਆ, ਧਰਤੀ ਪਿਘਲ ਗਈ। ਪਾਕ ਕਲਾਮ ਇਸ਼ਾਰਾ ਕਰਦਾ ਏ ਭਈ ਰੂਹ ਦੀ ਬਾਲਾਦਸਤੀ ਦੇ ਸਾਹਮਣੇ ਸਾਰਾ ਮਾਦਾ ਗਾਇਬ ਹੋ ਜਾਵੇਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।